ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਹੁਣ ਆਪਾਂ ਜਿਸ ਤਰ੍ਹਾਂ ਕਿ ਲਿਖਤਾਂ ਵੀ ਸਾਂਝੀਆਂ ਕਰਦੀਆਂ ਫਰਾਈਡੇ ਵਾਲੇ ਦਿਨ ਤੇ ਨਾਲ ਹੀ ਨਜ਼ਮਾਂ ਹੀ। ਸੋ ਹੁਣ ਆਪਾਂ ਲਿਖਤ ਜਿਹੜੀ ਆ ਸਾਂਝੀ ਕਰਨ ਜਾ ਰਹੇ ਹਾਂ, ਜਿਹੜੀ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਸਰਦਾਰ ਜਤਿੰਦਰ ਸਿੰਘ ਔਰਾਂ ਜੀ ਨੇ ਭੇਜੀ ਹੈ, ਔਰ ਜਿਸ ਵਿੱਚ ਉਹਨਾਂ ਨੇ ਮਾਂ ਬੋਲੀ ਪੰਜਾਬੀ ਦੀ ਖਾਲਿਸਤਾਨ ਵਿੱਚ ਕੀ ਅਹਿਮੀਅਤ ਹੋਏਗੀ ਉਸ ਬਾਰੇ ਆਪਾਂ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ, ਅਸੀਂ ਹਾਂ ਪੰਜਾਬੀ, ਤਾਂ ਪੰਜਾਬੀ ਸਾਡੀ ਬੋਲੀ ਹੈ। ਇਹ ਬਾਬੂ ਫਿਰੋਜ਼ਦੀਨ ਸ਼ਰਫ ਉਹਨਾਂ ਦੀ ਬਹੁਤ ਪੁਰਾਣੀ ਲਾਈਨ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਦੋਵਾਂ ਪੰਜਾਬਾਂ ਵੱਲ ਨਜ਼ਰ ਮਾਰਦੇ ਹਾਂ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਅਤੇ ਅੱਜ ਵੀ ਜਿਹੜਾ ਮਾਂ ਬੋਲੀ ਦਾ ਇਸ਼ੂ, ਇਸ ਪਾਸੇ ਤਾਂ ਅਸੀਂ ਹਿੰਦੂ ਤਵੀਆਂ ਨਾਲ ਲੜ ਭਿੜ ਕੇ ਇੱਕ ਸੂਬਾ 1966 'ਚ ਭਾਵੇਂ ਲੂਲਾ ਲੰਗੜਾ ਹੀ ਸਹੀ ਪੰਜਾਬੀ ਸੂਬਾ ਬਣਵਾ ਲਿਆ, ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਅਜੇ ਵੀ ਸਾਡੇ ਇਹਦੇ 'ਚ ਠੀਕ ਹੈ ਕਿ ਇਜ਼ਾਫਾ ਹੋਇਆ। ਬਹੁਤ ਸਾਰੇ ਵੀਰ ਭੈਣ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕਿ ਐਟਲੀਸਟ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ, ਜਿਵੇਂ ਸਿੰਧੀ ਹੈ ਔਰ ਬਲੋਚੀ ਹੈ ਔਰ ਪਸ਼ਤੋ ਸਕੂਲਾਂ ਦੇ ਵਿੱਚ ਹੈ, ਇਵੇਂ ਹੀ ਪੰਜਾਬੀ ਨੂੰ ਲੈ ਕੇ ਸਟਰਗਲ ਵੀ ਕਰ ਰਹੇ ਨੇ। ਪੰਜਾਬੀ ਕਾਨਫਰੰਸਿਸ, ਸੈਮੀਨਾਰ, ਡਿਸਕਸ਼ਨਸ, ਔਰ ਬਹੁਤ ਦਿਲਚਸਪ ਹੁਣ ਈਵਨ TV ਦੇ ਉੱਤੇ ਵੀ, ਡਿਜੀਟਲ ਮੀਡੀਆ 'ਤੇ ਪੰਜਾਬੀ ਪ੍ਰੋਗਰਾਮ ਵੀ ਜਿਹੜੇ ਨੇ ਉਹਦੇ 'ਚ ਜ਼ਿਕਰ ਹੁੰਦਾ ਹੈ, ਔਰ ਇਹ ਸਾਰਾ ਪਾਰਟ ਹੈ। ਅਸੀਂ ਸਮਝਦੇ ਹਾਂ ਵੀ ਜਿਹੜਾ ਕਿਸੇ ਵੀ ਮੁਲਕ ਦੀ ਤਰੱਕੀ ਦੇ ਵਿੱਚ ਉਸ ਦੀ ਮਾਂ ਬੋਲੀ, ਕਿਉਂਕਿ ਜਿਵੇਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ ਬਿਆਨਿਆ ਕਿ ਜਿਹੜੀ ਕਰੈਕਟਰ ਬਿਲਡਿੰਗ ਹੈ ਉਸ ਦੇ ਵਿੱਚ ਬਹੁਤ ਸਾਰੇ ਐਲੀਮੈਂਟ ਨੇ, ਔਰ ਉਹਦੇ 'ਚ ਇੱਕ ਵੱਡਾ ਮਾਂ ਦਾ ਰੋਲ ਹੈ, ਅਤੇ ਮਾਂ ਦੇ ਨਾਲ ਫਿਰ ਮਾਂ ਦੀ ਬੋਲੀ ਹੈ, ਜਿਹੜੀ ਬੋਲੀ ਮਾਂ ਨੇ ਬੋਲਣੀ ਹੈ, ਔਰ ਕਿਵੇਂ ਉਹਨਾਂ ਬੋਲੀਆਂ ਦੇ ਵਿੱਚ ਤੁਸੀਂ ਸੋਚਦੇ ਹੋ, ਉਸ ਦੇ ਵਿੱਚ ਤੁਸੀਂ ਜਿਹੜਾ ਉਹ ਤਰੱਕੀ ਵੀ ਕਰਦੇ ਹੋ ਤੁਹਾਡੀ ਕੌਮ। ਔਰ ਹਰ ਮੁਲਕ ਦੀ, ਹੁਣ ਚਾਈਨੀਜ਼, ਜੈਪਨੀਜ਼, ਦੂਜੇ ਭਾਵੇਂ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚੋਂ PhD ਕੀਤੀ ਹੋਈ ਉਹਨਾਂ ਨੇ, ਪਰ ਅਲਟੀਮੇਟਲੀ ਆਪਣੀ ਉਹ ਬੋਲੀ ਦੇ ਵਿੱਚ ਗੱਲ ਕਰਦੇ ਨੇ, ਕਿਉਂਕਿ ਕਿਸੇ ਵੀ ਤਹਿਜ਼ੀਬ ਦਾ ਆਧਾਰ ਉਸ ਦੀ ਬੋਲੀ ਹੁੰਦਾ ਹੈ। ਸੋ ਵੀਰ ਜਤਿੰਦਰ ਸਿੰਘ ਹੋਰਾਂ ਨੇ ਇਹ ਸਾਰਾ ਮਾਡਲ ਦਿੱਤਾ ਪੰਜਾਬ ਦੇ ਹਵਾਲੇ ਨਾਲ, ਪਰ ਅਖੀਰ 'ਚ ਉਹਨਾਂ ਨੇ ਕਨਕਲੂਡ ਇਹ ਹੀ ਕੀਤਾ, ਗੁਰੂ ਗ੍ਰੰਥ ਸਾਹਿਬ ਬੇਸਡ ਮਾਡਲ ਹੈ ਕਿ ਵੀ ਇਹ ਅਸੀਂ ਖਾਲਿਸਤਾਨ ਦੇ ਵਿੱਚ ਹੀ ਇੰਪਲੀਮੈਂਟ ਕਰ ਪਾਵਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖ ਮਾਡਲ ਆਫ ਮਦਰ ਟੰਗ ਫਸਟ ਅਪਰੋਚ ਟੂ ਐਜੂਕੇਸ਼ਨ ਇਨ ਪੰਜਾਬ grounded in the model exemplified by Guru Granth Sahib and the limitations of India's one language policy since 1947। ਉਹਨਾਂ ਨੇ ਤਾਂ ਇੱਕ ਲੈਂਗੁਏਜ, ਹਾਲਾਂ ਬਾਅਦ 'ਚ ਤਿੰਨ ਭਾਸ਼ੀ ਜਿਹੜਾ ਫਾਰਮੂਲਾ ਵੀ ਲਿਆਂਦਾ, ਮਦਰ ਟੰਗ, ਨੈਸ਼ਨਲ, ਇੰਟਰਨੈਸ਼ਨਲ, ਪਰ ਜਿਵੇਂ ਹੁਣ ਤਮਿਲਨਾਡੂ ਦਾ ਨਕਸ਼ਦਮ ਕੀਤਾ ਹੋਇਆ ਕਿ ਜੀ ਹਿੰਦੀ ਪੜ੍ਹਾਓ ਜਾਂ ਦੂਜਾ, ਜਿਹੜੀ ਹਿੰਦੀ ਕਦੇ ਐਗਜ਼ਿਸਟ ਵੀ ਨਹੀਂ ਸੀ ਕਰਦੀ। ਇਹ ਵੀ ਕਿੰਨੇ ਮਾਡਲ ਹਿੰਦੀ ਦੇ, ਖੜੀ ਬੋਲੀ, ਅਵਧੀ, ਬਿੰਦਰਾਬਨੀ, ਭੋਜਪੁਰੀ, ਉਰਦੂ ਵੀ ਇੱਕ ਡਾਇਲੈਕਟ ਸੀ ਦਿੱਲੀ ਔਰ ਆਲੇ ਦੁਆਲੇ ਦੇ ਲੋਕਾਂ ਦਾ, ਲੇਕਿਨ ਕਿਵੇਂ ਉਹਨੂੰ ਰਾਸ਼ਟਰ ਭਾਸ਼ਾ ਦੇ ਨਾਂ ਥੱਲੇ ਥੋਪਿਆ ਜਾ ਰਿਹਾ, ਔਰ ਉਹਦਾ ਨਤੀਜਾ ਉੱਥੇ ਉਹੀ ਕਲਰਕ ਤੇ ਥਰਡ ਕਲਾਸ ਬਾਬੂ ਹੀ ਪੈਦਾ ਹੋਏ ਨੇ। ਕੋਈ ਓਰੀਜਨਲ ਕੀ ਉਹਨਾਂ ਨੇ ਪੈਦਾ ਕੀਤਾ? ਪਹਿਲਾਂ ਹੀ ਅੰਗਰੇਜ਼ਾਂ ਨੇ ਵੀ ਜਿਹੜਾ ਮੈਕੌਲੇ ਮਾਡਲ ਸੀ ਉਹ ਅੰਗਰੇਜ਼ੀ ਇਵੇਂ ਹੀ ਥੋਪੀ ਸੀ। ਸੋ ਇਹਦੇ 'ਚ ਉਹਨਾਂ ਨੇ ਕਿਹਾ ਕਿ ਕਰੰਟ ਲੈਂਗੁਏਜ ਪਾਲਿਸੀ ਐਂਡ ਇਟਸ ਇੰਪੈਕਟ। Article 343 of Indian Constitution designates Hindi, Devanagari script and English as the official languages of the Union. Since 1965, successive central governments have promoted Hindi as a unifying language. Historically, Punjabi was not made compulsory in Punjab schools, while elite private schools actively discourage Punjabi, promoting English as a medium of prestige. Government schools that teach Punjabi face chronic underfunding, reducing both quality and access. ਔਰ ਇਕੱਲਾ ਇੱਕ ਲੈਵਲ 'ਤੇ ਨਹੀਂ ਹੈ, MA ਪੰਜਾਬੀ ਤੁਸੀਂ ਕੀਤੀ ਹੋਈ ਹੈ, ਕਿਹੜਾ ਫੀਲਡ ਤੁਹਾਨੂੰ ਨੌਕਰੀ ਦਿੰਦਾ ਹੈ, ਕਿੰਨੇ ਕੁ ਤੁਹਾਡੇ ਪ੍ਰੋਫੈਸਰ ਲੱਗ ਸਕਦੇ ਨੇ। ਸੋ ਇਹ ਪੰਜਾਬੀ ਬੋਲਣਾ, ਜਾਂ ਇਹਦੇ ਬਾਵਜੂਦ ਸਟੇਟ ਲੈਂਗੁਏਜ ਪੰਜਾਬੀ ਹੈ, ਪੰਜਾਬੀ 'ਤੇ ਬੇਸਡ ਪੰਜਾਬੀ ਸੂਬਾ ਬਣਿਆ, ਪਰ ਅੱਜ ਪੰਜਾਬ ਦੇ ਵਿੱਚ ਵੀ ਜਿਹੜੇ ਪ੍ਰਾਈਵੇਟ ਹਿੰਦੂਆਂ ਦੇ, ਅੰਗਰੇਜ਼ਾਂ ਦੇ ਜਾਂ ਮਿਸ਼ਨਰੀ ਸੰਸਥਾਵਾਂ ਜਿਹੜੀਆਂ ਕ੍ਰਿਸਚਨਸ ਨੇ, ਉਹਨਾਂ 'ਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਦੰਡ ਦਿੱਤਾ ਜਾਂਦਾ, ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਉਹ ਬੈਨ ਹੈ ਕਿ ਤੁਸੀਂ ਸਕੂਲ ਦੇ ਕੰਪਲੈਕਸ ਦੇ ਵਿੱਚ ਬੋਲ ਨਹੀਂ ਸਕਦੇ। ਦਾ ਇੰਪੈਕਟ ਔਨ ਚਿਲਡਰਨ ਇਨ ਪੰਜਾਬ ਇਜ਼ ਮੈਸ਼ਰੇਬਲ ਐਂਡ ਅਲਾਰਮਿੰਗ। ਵੀ ਉਹਦਾ ਅਸਰ ਕੀ ਹੋ ਰਿਹਾ ਪੰਜਾਬ ਦਾ? ਐਜੂਕੇਸ਼ਨਲ ਆਊਟਕਮ,
only 33 to 35% of class third children can read a class second level text. ਇਹ ਉਹਨਾਂ ਨੇ ਡਾਟਾ ਦਿੱਤਾ ਹੈ ਕਿ ਭਾਈ ਕੀ ਹੋ ਰਿਹਾ ਹੈ। UNESCO India, children fluent in Punjabi at home struggle to express themselves in Hindi English medium classrooms, resulting in higher dropout rates after class 5th and 8th. ਕਿਉਂਕਿ 5ਵੀਂ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਦੂਜੀ ਅੰਗਰੇਜ਼ੀ 6ਵੀਂ 'ਚ। ਉਹਨਾਂ ਨੇ ਕਿਹਾ ਵੀ ਉਦੋਂ ਜਿਹੜੇ ਪੰਜਾਬੀ 'ਚ ਫਲੂਐਂਟ ਨੇ ਲੇਕਿਨ ਜਿਹੜਾ ਉਹ ਡ੍ਰੌਪ ਆਊਟ ਸਕੂਲ ਡ੍ਰੌਪ ਆਊਟ ਸ਼ੁਰੂ ਹੋ ਜਾਂਦੇ ਨੇ 5ਵੀਂ ਤੋਂ 8ਵੀਂ ਤੱਕ। Emotional and cultural effects. Students report feeling they don't belong in classrooms. Weak Gurumukhi literacy and limited access to 6 scriptures contribute to low confidence, hesitation in expression, and a sense of cultural loss. Punjabi is often perceived as less professional or rural, restricting its use to private spaces and reinforcing a perception of inferiority. ਅਹਿਸਾਸੇ ਕਮਤਰੀ ਕਿ ਜੀ ਘਟੀਆ ਜ਼ਬਾਨ, ਗਵਾਰਾਂ ਦੀ ਲੈਂਗੁਏਜ, ਦਿਹਾਤੀ, ਇਹ ਪਾਕਿਸਤਾਨ 'ਚ ਇਹ ਜ਼ਿਆਦਾ ਇਸਤੇਮਾਲ ਹੁੰਦਾ, ਪਰ ਇੱਥੇ ਅੰਗਰੇਜ਼ੀ ਪੜ੍ਹਾਉਣ ਦਾ ਜਾਂ ਅੰਗਰੇਜ਼ੀ ਸਕੂਲਾਂ ਦਾ ਚਾਅ ਬਹੁਤਿਆਂ ਨੂੰ ਇੰਨਾ ਚੜ੍ਹਿਆ ਹੁੰਦਾ ਵੀ ਬੱਚੇ ਸਾਡੇ IAS ਲੱਗ ਜਾਣੇ ਨੇ ਅਤੇ ਅੰਗਰੇਜ਼ੀ ਪੜ੍ਹਾਓ। ਨਿੱਕੇ ਨਿੱਕੇ ਨਿਆਣਿਆਂ ਦੇ ਉਹ ਗਲਾਂ 'ਚ ਟਾਈਆਂ ਜਿਹੀਆਂ ਬੰਨ੍ਹ ਕੇ ਉਹਨਾਂ ਨੂੰ ਰਿਕਸ਼ਿਆਂ 'ਤੇ ਤੋਰਿਆ ਹੁੰਦਾ ਹੈ। ਅਤੇ ਉਹਨਾਂ ਨੇ ਵੀ ਅੱਗੋਂ ਜਿਹੜੇ ਪ੍ਰਾਈਵੇਟ ਸਕੂਲ ਪੈਸਾ ਬਣਾ ਰਹੇ ਨੇ ਉਹਨਾਂ ਨੇ 1000 2000 ਰੁਪਈਏ ਦੇ ਉੱਤੇ ਜਿਹੜੇ ਅਨਇੰਪਲੋਇਡ ਨੇ ਪਾਸ ਕੀਤੀ ਹੋਈ ਹੈ MA ਜਾਂ BEd ਉਹਨਾਂ ਨੂੰ ਰੱਖਿਆ ਹੋਇਆ। ਰਿਜ਼ਲਟ ਉਹਦਾ ਕੁਛ ਵੀ ਨਹੀਂ ਹੈ। ਸੋਸ਼ਲ ਇੰਪਲੀਕੇਸ਼ਨਸ ਕੀ ਨੇ? ਅਨਇਕੁਅਲ ਲਰਨਿੰਗ ਗੇਨਸ, status hierarchies among languages and under-resourcing of Punjabi medium schools, and social cohesion erode social cohesion, civic participation and intergenerational cultural continuity. ਕਿ ਉਹਦਾ ਨਤੀਜਾ ਇਹ ਹੈ ਕਿ ਭਾਈ ਜਿਹੜੀਆਂ ਨੇ ਅਨਇਕੁਅਲ ਲਰਨਿੰਗ ਉਹਨਾਂ ਦੀਆਂ ਸਕਿੱਲਸ ਨੇ ਉਹਦੇ ਥੱਲੇ ਨਾ ਉਹ ਸਿਵਿਕ ਪਾਰਟੀਸਪੇਸ਼ਨ ਹੈ ਔਰ ਉਹਨਾਂ ਦੀ ਜਿਹੜੀ ਇੰਟਰਜਨਰੇਸ਼ਨਲ ਕਲਚਰਲ ਕੰਟੀਨਿਊਟੀ ਉਹ ਵੀ ਪ੍ਰਭਾਵਿਤ ਹੁੰਦੀ ਹੈ ਜਾਂ ਉਹਨਾਂ ਵੈਲਿਊਜ਼ ਨੂੰ ਸੋਸ਼ਲ ਕੋਹੀਜਨ ਸਮਾਜਿਕ ਤੌਰ 'ਤੇ ਵੀ ਇੱਕ ਵੱਖਰੀ ਐਲੀਟ ਕਲਾਸ ਹੈ ਅੰਗਰੇਜ਼ੀ ਵਾਲਿਆਂ ਦੀ ਔਰ ਇੱਧਰ ਜਿਹੜੇ ਨੇ ਇਹ ਆਪਣੀ ਜਿਹੜੀ ਹੈ ਉਹ ਇਨਫੀਰੀਅਰਟੀ ਦੇ ਵਿੱਚ ਜਿਉਂਦੇ ਨੇ। ਗਲੋਬਲ ਐਵੀਡੈਂਸ ਕਲੀਅਰਲੀ ਸਪੋਰਟਸ ਦਾ ਮਦਰ ਟੰਗ ਫਸਟ ਅਪਰੋਚ ਕਿ ਦੁਨੀਆ ਦੀਆਂ ਰਿਸਰਚਸ ਨੇ ਪੁਆਇੰਟ ਆਊਟ ਕੀਤਾ। ਫਿਰ ਉਹਨਾਂ ਨੇ UNESCO position papers 1953 to 2003 and subsequent programmatic reviews emphasized that early instruction in home language enhances literacy, conceptual understanding and self-confidence. ਕਿ ਇਹ ਇੰਟਰਨੈਸ਼ਨਲ ਵੈਲ ਮਾਰਕਡ ਸਟੱਡੀਜ਼ ਜਿਹੜੀਆਂ ਹਜ਼ਾਰਾਂ ਲੋਕਾਂ ਦੇ ਉੱਤੇ ਬੱਚਿਆਂ 'ਤੇ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਬੱਚੀਆਂ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਦੇ ਨੇ ਉਹ ਲਿਟਰੇਸੀ ਨੂੰ ਵੀ ਵਧਾਉਂਦੀਆਂ, ਉਹ ਕਾਨਸੈਪਟ ਦੀ ਅੰਡਰਸਟੈਂਡਿੰਗ ਵੀ ਹੁੰਦੀ ਹੈ ਔਰ ਉਹਨਾਂ ਦੇ ਵਿੱਚ ਸਵੈ ਭਰੋਸਾ ਵੀ ਪੈਦਾ ਹੁੰਦਾ ਹੈ। ਕੇਸ ਸਟੱਡੀਜ਼ ਇਨ ਇਥੋਪੀਆ ਐਂਡ ਦਾ ਫਿਲੀਪੀਨਸ ਡੈਮੋਨਸਟ੍ਰੇਟ ਹਾਇਰ ਰਿਟੈਂਸ਼ਨ, literacy and numeracy when children are taught in their mother tongue before introducing additional languages. ਜੇ ਉਹਨਾਂ ਨੂੰ ਮਾਂ ਬੋਲੀ 'ਚ ਪੜ੍ਹਾਇਆ ਜਾਂਦਾ ਸਿਖਾਇਆ ਜਾਂਦਾ ਬਾਅਦ 'ਚ ਭਾਵੇਂ ਤੁਸੀਂ 20 ਜ਼ਬਾਨਾਂ ਹੋਰ ਉਹਨਾਂ ਨੂੰ ਸਿਖਾਓ ਉਹ ਉਹਨਾਂ ਦੀ ਐਬਿਲਿਟੀ ਨੂੰ ਵਧਾਉਂਦੀ ਹੈ ਇਹ ਗੱਲ। ਹੁਣ ਉਹਨਾਂ ਨੇ ਨੰਬਰ 2 ਕਿਹਾ ਗੁਰੂ ਗ੍ਰੰਥ ਸਾਹਿਬ ਮਾਡਲ ਐਜ਼ ਏ ਪਾਲਿਸੀ ਬਲੂ ਪ੍ਰਿੰਟ। ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਮਾਡਲ? ਗੁਰੂ ਗ੍ਰੰਥ ਸਾਹਿਬ ਡੈਮੋਨਸਟ੍ਰੇਟਸ ਏ ਮਲਟੀਲਿੰਗੁਅਲ, ਇਗਾਲੀਟੇਰੀਅਨ ਐਂਡ ਇਨਕਲੂਸਿਵ ਫਰੇਮਵਰਕ। ਗੁਰੂ ਗ੍ਰੰਥ ਸਾਹਿਬ 'ਚ ਇਹ ਤਿੰਨੋਂ ਹੀ ਮਲਟੀਲਿੰਗੁਅਲ, ਇਗਾਲੀਟੇਰੀਅਨ ਬਰਾਬਰੀ ਦਾ ਔਰ ਇਨਕਲੂਸਿਵ ਫਰੇਮ ਸਭ ਨੂੰ ਆਪਣੇ 'ਚ ਲੈਣ ਦਾ। ਮਲਟੀਲਿੰਗੁਅਲ ਇਨਕਲੂਜ ਇਟ ਬ੍ਰਿੰਗਸ ਟੂਗੈਦਰ ਕੰਪੋਜੀਸ਼ਨਸ ਇਨ 22 ਲੈਂਗੁਏਜਸ within a single Gurmukhi script, signaling that diverse tongues, traditions and castes can coexist under one civic religious umbrella. ਹੁਣ ਸਕ੍ਰਿਪਟ ਤਾਂ ਗੁਰਮੁਖੀ ਹੈ ਗੁਰੂ ਗ੍ਰੰਥ ਸਾਹਿਬ ਦੀ ਲੇਕਿਨ 22 ਜ਼ਬਾਨਾਂ ਦੇ ਅਲਫਾਜ਼ ਨੇ ਇਸ ਦੇ ਵਿੱਚ ਜਿਹੜਾ ਇਹ ਦੱਸਦਾ ਹੈ ਕਿ ਭਾਈ ਤੁਸੀਂ ਕਿਵੇਂ ਇੱਕ ਅੰਬਰੇਲੇ ਥੱਲੇ ਕੋਐਗਜ਼ਿਸਟ ਕਰ ਸਕਦੇ ਨੇ ਅੱਡ ਬੋਲੀਆਂ। ਇਗਾਲੀਟੇਰੀਅਨ ਵਾਇਸ ਬਰਾਬਰੀ ਦੀ ਗੱਲ। ਸੇਂਟਸ ਫਰਮ ਡਿਫਰੈਂਟ ਸੋਸ਼ਲ ਬੈਕਗਰਾਊਂਡਸ are presented side by side, sending a normative message that language or birth does not determine dignity or access to knowledge. ਹੁਣ ਬ੍ਰਾਹਮਣਵਾਦ ਦਾ ਮਾਡਲ ਤਾਂ ਬ੍ਰਾਹਮਣ ਕੋਲ ਹੀ ਐਜੂਕੇਸ਼ਨ ਹੈ ਬਾਕੀ ਸ਼ੂਦਰ ਲੈ ਹੀ ਨਹੀਂ ਸਕਦੇ। ਇੱਥੇ ਕਬੀਰ ਜੀ ਵੀ ਬੈਠੇ ਨੇ, ਰਵਿਦਾਸ ਜੀ ਵੀ ਬੈਠੇ ਨੇ, ਬਾਬਾ
ਫਰੀਦ ਵੀ ਨੇ, ਬਾਬਾ ਸਦਨਾ ਵੀ ਹੈ, ਔਰ ਦੂਸਰਾ ਉੱਚਾ ਨੀਚ ਸਭ ਖਤਮ ਕਰਕੇ। ਸੋ ਇਹ ਇਗੈਲੀਟੇਰੀਅਨ ਵॉइस ਹੈ। ਥਰਡ, ਐਜੂਕੇਸ਼ਨਲ corollary, children should learn first in their mother tongue, followed by systematic respectful introduction of additional languages, bilingual multilingual progression, aligning with UNESCO guidance ਕਿ ਵੀ ਸ਼ੁਰੂ ਮਦਰ ਟੰਗ ਤੋਂ, ਬਾਅਦ ਦੇ ਵਿੱਚ ਤੁਸੀਂ ਦੂਸਰੀ ਜ਼ਬਾਨਾਂ ਨਾਲ ਵੀ ਬੱਚਿਆਂ ਨੂੰ ਵੈਲ ਵਰਸ ਕਰੋ। ਯੂਨੈਸਕੋ ਮਾਡਲ ਅਪਲਾਈਂਗ ਦਿਸ ਮਾਡਲ ਇਨ ਪੰਜਾਬ ਵੁੱਡ ਐਡਰੈਸ ਕਰੰਟ ਡੈਫਿਸਿਟਸ। ਹੁਣ ਜਿਹੜੀਆਂ ਕਮਜ਼ੋਰੀਆਂ ਨੇ ਉਹ ਕਿਵੇਂ ਦੂਰ ਹੋਣਗੀਆਂ? ਸਟਰੋਂਗਰ ਫਾਊਂਡੇਸ਼ਨਲ ਲਿਟਰੇਸੀ ਐਂਡ ਨਿਊਮਰੇਸੀ, अर्ली एजुकेशन इन पंजाबी allows children to develop clear conceptual understanding। मदर टंग च होए उन्हां दे जिहड़े कॉन्सैप्ट दी क्लीयरेंस है, अंडरस्टैंडिंग है, वधेगी। कल्चरल कंटिन्यूटी रिवाइटलाइजेज गुरमुखी लिटरेसी एंड एंगेजमेंट विद सिख स्क्रिप्चर्स। ज़ाहिर है वो तुहाडा संबंध गुरु ग्रंथ साहिब और सिक्खी रवायतां दे नाल जुड़दा है। सोशल कोहीजन रिड्यूसिस लिंग्विस्टिक हायरकीज एंड स्ट्रैंथन्स कम्यूनल बॉन्ड्स। ਫਿਰਕੂ ਸਦਭਾਵਨਾ, ਜਦੋਂ ਸਾਰੀਆਂ ਬੋਲੀਆਂ ਦੀ ਸਾਂਝ ਦੀ ਗੱਲ ਹੈ। ਲੌਂਗ ਟਰਮ ਐਜੂਕੇਸ਼ਨਲ ਐਕੁਇਟੀ ਐਨਸ਼ੋਰਸ ਦੈਟ ਰੂਰਲ ਐਂਡ ਅਰਬਨ ਚਿਲਡਰਨ ਅਲਾਈਕ ਹੈਵ ਇਕੁਇਟੇਬਲ ਓਪਰਚੁਨਿਟੀਜ਼ ਟੂ ਐਕਸੈਲ। ਹੁਣ ਇਹ ਨਹੀਂ ਹੈ ਵੀ ਸ਼ਹਿਰਾਂ ਦੇ ਬੱਚੇ ਜਿਨ੍ਹਾਂ ਦੇ ਕੋਲ ਜ਼ਿਆਦਾ ਸਾਧਨ ਨੇ ਉਹ ਉੱਥੇ DC SP ਤੇ ਦੂਜੇ ਲੱਗੇ ਨੇ, ਤੇ ਪਿੰਡਾਂ ਵਾਲੇ ਚਪੜਾਸੀ ਦੇ ਕਲਰਕ ਲੱਗੇ ਹੋਏ ਨੇ, ਕਿਉਂਕਿ ਬੇਸਿਕ ਐਜੂਕੇਸ਼ਨ ਸਿਸਟਮ ਦੇ ਵਿੱਚ ਹੀ ਗੜਬੜ ਹੈ। ਜਿਹੜੀ ਇੱਕ ਐਲੀਟ ਕਲਾਸ ਔਰ ਇੱਕ ਜਿਹੜੀ ਹੈ ਉਹ ਜਿਹਨੂੰ ਬਿਲਕੁਲ ਮਹਿਰੂਮ ਕੀਤਾ ਗਿਆ ਸਹੂਲਤਾਂ ਤੋਂ, ਉਹ ਕਲਾਸ ਪੈਦਾ ਹੁੰਦੀ ਹੈ। ਨੰਬਰ 3 ਉਹਨਾਂ ਨੇ ਦਿੱਤਾ ਹੈ ਲਿਮਿਟੇਸ਼ਨਸ ਆਫ ਇੰਡੀਅਨ ਪਾਲਿਸੀ ਇਨ ਇੰਪਲੀਮੈਂਟਿੰਗ ਦਿਸ ਮਾਡਲ। ਕਿਉਂ ਨਹੀਂ ਇਸ ਮਾਡਲ ਨੂੰ ਜਿਹੜੀ ਇੰਡੀਅਨ ਸਟੇਟ ਲਾਗੂ ਕਰਨਾ ਚਾਹੁੰਦੀ? ਹਿਸਟੋਰੀਕਲ ਪੈਟਰਨਸ ਡੈਮੋਨਸਟ੍ਰੇਟ that centralized Indian language policy has consistently marginalized Punjabi and so do the other ਜਿਹੜੀਆਂ regional languages ਨੇ। The Punjabi Suba movement and the 1966 reorganization reflected strong local demand for Punjabi language recognition, yet central state negotiations often produced partial or compromised outcomes। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਚਾਰਜ ਲੈ ਲਿਆ, ਨੈਸ਼ਨਲ ਪਾਲਿਸੀ ਦੇ ਥੱਲੇ ਤੁਸੀਂ ਜੋ ਮਰਜ਼ੀ ਉੱਥੇ ਇੰਪਲੀਮੈਂਟ ਕਰ ਰਹੇ ਹੋ, ਲਿਆਂਦੀਆਂ ਤੁਸੀਂ ਉਹਨਾਂ ਦੀਆਂ ਵੈਲਿਊਜ਼। Policies have consistently promoted Hindi and English for national cohesion or competitive advantage, while caste and elite politics reinforced hierarchies that prevent deep ਸਿਸਟਮੈਟਿਕ ਰਿਫਾਰਮ। ਹਿੰਦੀ ਇੰਗਲਿਸ਼ ਦੀ ਡੋਮੀਨੈਂਸ ਹੈ ਉਹ ਸੈਂਟਰਲ ਐਗਜ਼ਾਮ 'ਚ ਵੀ, ਨੌਕਰੀਆਂ ਲੈਣ ਲਈ ਵੀ, ਅਦਰਵਾਈਜ਼ ਵੀ। ਇਸ ਲਈ ਮਦਰ ਟੰਗ ਪੰਜਾਬੀ ਨੂੰ ਉੱਥੇ ਕੌਣ ਪੁੱਛਦਾ ਹੈ? ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਐਮਪੀਰੀਕਲ ਐਵੀਡੈਂਸ ਫਰਮ ਪੰਜਾਬ ਸ਼ੋਜ਼ persistent low class third reading levels, weak numeracy and hesitation in Punjabi expression directly tied to language mismatch in schools। ਔਰ ਉਹਨਾਂ ਨੇ ਫਿਰ ਟਾਈਮਜ਼ ਆਫ ਇੰਡੀਆ ਦਾ ਹਵਾਲਾ ਦਿੱਤਾ ਹੈ। ਹੁਣ ਫਾਈਨਲ ਉਹਨਾਂ ਨੇ ਕਨਕਲੂਡ ਕੀਤਾ, ਗਿਵਨ ਥੀਜ਼ ਐਂਟਰੈਂਚਡ ਸਟਰਕਚਰਲ ਬੈਰੀਅਰਸ implementing the Guru Granth Sahib's multilingual model at scale requires stronger devolved authority। ਉਹ ਜ਼ਾਹਰ ਹੈ ਉਹ ਖਾਲਿਸਤਾਨ ਤੋਂ ਬਿਨਾਂ ਪੋਸੀਬਲ ਨਹੀਂ ਹੋਣਾ। ਉਹਨਾਂ ਨੇ ਤਾਂ ਹਿੰਦੁਸਤਾਨ ਨੂੰ ਹੀ ਪ੍ਰਮੋਟ ਕਰਨਾ ਹੈ। ਔਰ ਕਨਕਲੂਜਨ 'ਚ ਉਹਨਾਂ ਨੇ ਕਿਹਾ the Guru Granth Sahib offers a tested blueprint for education, social cohesion and unbiased governance, multilingual, mother tongue first and culturally inclusive. In contrast, India's centralized one language approach over the last 78 years. Sikh community argue that only an independent Khalistan policy can provide the legal, fiscal and cultural conditions necessary to fully realize this inclusive educational and governance model। ਕਿ ਖਾਲਿਸਤਾਨ, ਇੰਡੀਪੈਂਡੈਂਟ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਜਿਸ ਦੇ ਵਿੱਚ ਕਾਨੂੰਨੀ ਤੌਰ 'ਤੇ, ਆਰਥਿਕ ਤੌਰ 'ਤੇ ਔਰ ਕਲਚਰਲ ਕੰਡੀਸ਼ਨਸ ਐਸੀਆਂ ਹੋਣਗੀਆਂ ਜਿੱਥੇ ਜਿਹੜਾ ਇਹ ਇਨਕਲੂਸਿਵ ਐਜੂਕੇਸ਼ਨਲ ਗਵਰਨੈਂਸ ਮਾਡਲ ਹੈ ਗੁਰੂ ਗ੍ਰੰਥ ਸਾਹਿਬ ਦੇ ਤਰਜ਼ ਦਾ ਉਹ ਲਾਗੂ ਹੋ ਸਕਦਾ ਹੈ। ਸੱਚ ਏ ਮਾਡਲ ਵੁੱਡ ਐਨਸ਼ੋਰ children's full intellectual, emotional and cultural development while aligning with global best practices
ਇਨ ਮਦਰ ਟੰਗ ਐਜੂਕੇਸ਼ਨ। ਮਦਰ ਟੰਗ ਐਜੂਕੇਸ਼ਨ ਤਾਂ ਹੋਏਗੀ, ਲੇਕਿਨ ਇਹ ਤੁਹਾਨੂੰ ਗਲੋਬਲੀ ਵੀ ਅਲਾਈਨ ਕਰਦਾ ਹੈ ਔਰ ਬੱਚੇ ਜਿਹੜੇ ਨੇ ਉਹ ਬੌਧਿਕ ਤੌਰ ਤੇ, ਜਜ਼ਬਾਤੀ ਤੌਰ ਤੇ ਔਰ ਸਭਿਅਤਾ ਦੇ ਤੌਰ ਦੇ ਉੱਤੇ ਵੀ ਡਿਵੈਲਪ ਹੋਣਗੇ। ਸੋ ਅਸੀਂ ਵੀਰ ਜਤਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।